ਜੀ ਪੰਜਾਬੀ ਪ੍ਰਚਾਰ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਦੋਸਤੋ ਇਸ ਟਾਈਮ ਮੈਂ ਪਾਕ ਇੰਡੀਆ ਬਾਰਡਰ ਦੇ ਬਿਲਕੁਲ ਕਰੀਬ ਇੱਕ ਡੇਰਾ ਸਾਡੇ ਸਾਈਡ ਤੇ ਬੋਲਦੇ ਨੇ, ਬਾਜ਼ ਔਕਾਤ ਖੂਹ ਵੀ ਬੋਲਦੇ ਨੇ ਤੇ ਬਾਜ਼ ਲੋਕ ਇਸ ਨੂੰ ਵਸਤੀ ਵੀ ਬੋਲਦੇ ਨੇ, ਕੁਛ ਬਹਿਣੀ ਬੋਲਿਆ ਜਾਂਦਾ ਹੈ ਕਿ ਜਿੱਥੇ ਕੁਛ ਚੰਦ ਲੋਕਾਂ ਦੇ ਚੰਦ ਘਰਾਂ ਦੀ ਆਬਾਦੀ ਹੋਵੇ ਉਹਨੂੰ ਬਹਿਣੀ ਬੋਲਿਆ ਜਾਂਦਾ ਹੈ। ਔਰ ਇਹ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੈ ਕਿ ਪਾਕ ਇੰਡੀਆ ਬਾਰਡਰ ਦੇ ਕਰੀਬ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਸੋ ਇਹ ਹੈ ਇੱਕ ਡੇਰਾ, ਇਹ ਸਾਡੇ ਇੰਡੀਅਨ ਪੰਜਾਬ ਦਾ ਜਿਹੜਾ ਹੈ ਕਿ ਸੌਰੀ ਪਾਕਿਸਤਾਨੀ ਪੰਜਾਬ ਵੱਲ ਕਿਸ ਤਰੀਕੇ ਦੀ ਜ਼ਿੰਦਗੀ ਤੁਸੀਂ ਦੇਖ ਸਕਦੇ ਹੋ, ਉਹ ਹੈ ਇਸ ਤਰੀਕੇ ਦੀ। ਇਹ ਖੂਹਾਂ ਤੇ ਡੇਰਿਆਂ ਤੇ ਕਿਵੇਂ ਲੋਕ ਰਹਿ ਰਹੇ ਨੇ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇੱਥੇ ਪਾਕ ਇੰਡੀਆ ਬਾਰਡਰ ਦੇ ਬਿਲਕੁਲ ਕਰੀਬ ਹੈ ਔਰ ਇਹ 1 ਕਿਲੋਮੀਟਰ ਮੈਕਸੀਮਮ ਹੋਏਗਾ। ਮੈਂ ਇਹਦਾ ਟਾਵਰ ਜਿਹੜਾ ਹੈ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰਨਾ। ਅਗਰ ਮੇਰੇ ਕੋਲ ਦੂਸਰਾ ਮੋਬਾਈਲ ਹੁੰਦਾ ਤਾਂ ਦੂਸਰਾ ਕੈਮਰਾ ਹੁੰਦਾ ਤਾਂ ਲਾਜ਼ਮੀ ਤੁਸੀਂ ਦੇਖ ਸਕਦੇ ਸੀ। ਇਹ ਜਿਹੜਾ ਤੁਹਾਨੂੰ ਅੱਗੇ ਨਜ਼ਰ ਆ ਰਹੀ ਹੈ ਬਿਲਕੁਲ ਇੱਕ ਟਾਵਰ ਨਜ਼ਰ ਆ ਰਹੀ ਹੈ, ਇਹ ਪਾਕ ਇੰਡੀਆ ਬਾਰਡਰ ਤੇ ਹੈ। ਸੋ ਮੈਂ ਤੁਹਾਨੂੰ ਬਾਰਡਰ ਜ਼ੀਰੋ ਲਾਈਨ ਤਾਂ ਨਹੀਂ ਦਿਖਾ ਸਕਦਾ, ਬਾਰਡਰ ਦੇ ਉੱਪਰ ਜਿਸ ਤਰ੍ਹਾਂ ਦੀ ਜ਼ਿੰਦਗੀ ਇਨਸਾਨ ਜੀ ਰਹੇ ਉਹ ਵੇਖਦੇ ਹਾਂ। ਤੇ ਇਹ ਕੁਛ ਥੋੜਾ ਜਿਹਾ ਇੱਥੇ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ, ਇਹ ਬੱਕਰੀਆਂ ਵਗੈਰਾ ਬਣੀ ਆਈਆਂ ਔਰ ਕਿੱਕਰ ਦਾ ਦਰਖਤ ਹੈ। ਬਾਰਡਰ ਤੇ ਅਕਸਰ ਤੁਹਾਨੂੰ ਕਿੱਕਰ ਦੇ ਦਰਖਤ ਹੀ ਨਜ਼ਰ ਆਉਣਗੇ ਕਿਉਂਕਿ ਇੱਥੇ ਪਾਣੀ ਦੀ ਕਮੀ ਹੁੰਦੀ ਹੈ ਤੇ ਇੱਥੇ ਘੱਟ ਦਰਖਤ ਜਿਹੜੇ ਹਨ, ਸਖਤ ਜਿਹੜਾ ਜਾਨ ਦਰਖਤ ਹੈ ਉਹ ਕਿੱਕਰ ਹੀ ਹੋ ਸਕਦਾ ਹੈ। ਇਸ ਦੇ ਕਰੀਬ ਕਰੀਬ ਹੁਣ ਕੁਝ ਜ਼ਮੀਨਾਂ ਆਬਾਦ ਹੋਈਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ। ਇਹ ਤੁਹਾਨੂੰ ਸਾਹਮਣੇ ਸਾਰੀ ਜਿਹੜੀ ਫਸਲ ਨਜ਼ਰ ਆ ਰਹੀ ਹੈ, ਮੈਂ ਕੋਈ ਜ਼ੂਮ ਕਰਨਾ, ਇਹ ਮੱਕੀ ਦੀ ਫਸਲ ਆ ਰਹੀ ਹੈ ਔਰ ਇਹ ਉਸ ਤੋਂ ਅੱਗੇ ਜਿਹੜਾ ਡਿਸਕਾਂ ਪਈਆਂ, ਡਿਸਕਾਂ ਟਰੈਕਟਰ ਦੇ ਪਿੱਛੇ ਪਾਇਆ ਜਾਂਦਾ ਤੇ ਇਹਦੇ ਨਾਲ ਜ਼ਮੀਨ ਜਿਹੜੀ ਹੈ ਉਹ ਆਬਾਦ ਕੀਤੀ ਜਾਂਦੀ। ਜਿਵੇਂ ਕਿ ਤੁਸੀਂ ਇੱਥੇ ਦੇਖ ਹੀ ਰਹੇ ਹੋਵੋਗੇ ਤੇ ਇਹ ਬਾਰਡਰ ਜ਼ੀਰੋ ਲਾਈਨ ਵਾਲੀ ਸਾਈਡ ਤੇ ਇਹ ਇੱਕ ਟਰੈਕਟਰ ਖੜਾ ਵੀ ਹੈ ਟਾਲੀਆਂ ਦੇ ਵਿੱਚ। ਇਸ ਟਾਈਮ ਫੁੱਲ ਗਰਮੀ ਜਿਹੜੀ ਹੈ 12 ਦੇ ਕਰੀਬ ਦਾ ਟਾਈਮ ਹੈ ਔਰ ਇੱਥੇ ਆ ਗਏ ਔਰ ਅੱਗੇ ਚੱਲਦੇ ਹਾਂ, ਪੁੱਛਦੇ ਹਾਂ ਕਿ ਇੱਥੇ ਕੀ ਕੁਛ ਹੈ ਤੇ ਕਿਵੇਂ ਕਿਵੇਂ ਹੈ। ਇਹ ਤੁਹਾਨੂੰ ਕੋਈ ਸੁਹਾਗਾ ਤੇ ਹਾਲ ਇਹ ਨਜ਼ਰ ਆ ਰਹੇ ਨੇ, ਜ਼ਿਮੀਂਦਾਰੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਉਹ ਸਾਰੀਆਂ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ। ਇਹ ਹੈ ਜਿਹੜੇ ਗੋਹਾ ਹੁੰਦਾ ਹੈ, ਗੋਬਰ ਹੁੰਦਾ ਹੈ, ਉਸ ਤੋਂ ਜਿਹੜਾ ਇੱਕ ਬਾਲਣ ਦੀ ਸ਼ਕਲ ਦੇ ਵਿੱਚ ਬਣਾਇਆ ਜਾਂਦਾ ਹੈ। ਇਹਨੂੰ ਥਾਪੀਆਂ ਵੀ ਸੱਦਦੇ ਨੇ, ਪਾਥੀਆਂ ਵੀ ਸੱਦਦੇ ਨੇ, ਮੁਖਤਲਿਫ ਇਲਾਕਿਆਂ ਦੇ ਵਿੱਚ ਇਹਦਾ ਨਾਂ ਹੁੰਦਾ। ਸੋ ਇਹਤਿਆਤਨ ਇੱਥੇ ਵੀ ਬਣਾ ਲਿਆ ਗਿਆ ਕਿ ਇਹ ਲੱਕੜੀ ਦੇ ਤੌਰ ਤੇ ਕੰਮ ਆਉਂਦਾ। ਕਿਤੇ ਇੱਕ ਲੱਕੜੀ ਦੀ ਕਮੀ ਹੁੰਦੀ ਹੈ ਤੇ ਕਿਉਂਕਿ ਇੱਥੇ ਬਾਰਡਰ ਤੇ ਗੈਸ ਵਗੈਰਾ ਉਹ ਬਿਲਕੁਲ ਨਹੀਂ ਹੁੰਦੀ। ਔਰ ਇੱਥੇ ਦਾ ਕੁਛ ਮੈਂ ਤੁਹਾਨੂੰ ਰੋਡਸ ਦਾ ਹਾਲ ਦਿਖਾ ਦੇਣਾ ਕਿ ਇਹ ਕੱਚੇ ਰੋਡ ਹਨ, ਲੋਕਾਂ ਨੇ ਆਪਣੇ ਆਪਣੇ ਘਰਾਂ ਨੂੰ, ਆਪਣੇ ਆਪਣੇ ਖੂਹਾਂ ਨੂੰ ਜਾਣ ਵਾਸਤੇ ਉਹ ਬਣਾਇਆ। ਲੇਕਿਨ ਇੱਕ ਜਿਹੜੀ ਚੰਗੀ ਗੱਲ ਇਹ ਹੈ ਉਹ ਹੈ ਕਿ ਇੱਥੇ ਕੋਈ ਬਿਜਲੀ ਆ ਚੁੱਕੀ ਹੈ। ਇਹ ਪਿੱਛੇ ਤੁਹਾਨੂੰ ਕੁਛ ਬੱਕਰੀਆਂ ਨਜ਼ਰ ਆ ਰਹੀਆਂ। ਇਹ ਬੜਾ ਖੂਬਸੂਰਤ ਨਜ਼ਾਰਾ ਕਿ ਬਾਰਡਰ ਤੇ ਵੀ ਪਾਣੀ ਜਿਹੜਾ ਜ਼ੇਰੇ ਜ਼ਮੀਨ ਪਾਣੀ, ਉੱਥੇ ਲੋਕਾਂ ਨੇ ਟਿਊਬਵੈੱਲ ਲਾਏ ਹਨ ਔਰ ਇਹ ਹੁਣ ਪਾਣੀ ਜਿਹੜਾ ਹੈ ਉਹ ਅੱਗੇ ਫਸਲ ਨੂੰ ਸੈਰਾਬ ਕਰ ਰਹੀ ਹੈ। ਲਓ ਜੀ, ਇਹ ਤੁਹਾਨੂੰ ਦਿਖਾਉਂਦੇ ਜਾਈਏ, ਇਹ ਹੈ ਇਹਨੂੰ ਬੋਲਦੇ ਨੇ ਉਖਰਾਣੀ, ਇਸ ਸਾਈਡ ਤੇ ਬੋਲਿਆ ਜਾਂਦਾ ਹੈ। ਔਰ ਇਹ ਜਿਹੜਾ ਏਰੀਆ ਹੈ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਮਿੰਸ਼ਾਬਾਦ ਤਹਿਸੀਲ ਦੇ ਨਾਲ ਪੈਂਦਾ ਹੈ। ਇਹ ਮਿੰਸ਼ਾਬਾਦ ਤਹਿਸੀਲ ਦਾ ਹਿੱਸਾ ਹੈ ਔਰ ਡਿਸਟ੍ਰਿਕਟ ਹੈ ਬਹਾਵਲ ਨਗਰ। ਇਹ ਕਿਸ ਨੂੰ ਖੁਰਲੀ ਵੀ ਬੋਲਿਆ ਜਾਂਦਾ, ਉਖਰਾਣੀ ਵੀ ਬੋਲਿਆ ਜਾਂਦਾ ਔਰ ਇਹ ਬਣਾਈ ਹੋਈ ਹੈ ਬੱਕਰੀਆਂ ਵਾਸਤੇ। ਇਹਦੇ 'ਚ ਉਹਨਾਂ ਨੂੰ ਚਾਰਾ ਪਾਇਆ ਜਾਂਦਾ ਔਰ ਇੱਥੇ ਉਹ ਬੱਕਰੀਆਂ ਜਿਹੜੀਆਂ ਨੂੰ ਚਾਰਾ ਖਾਂਦੀਆਂ। ਇਹ ਪਿੱਛੇ ਜਿਸ ਤਰ੍ਹਾਂ ਬੱਕਰੀਆਂ ਵਾਲੀ ਖੁਰਲੀ ਪਈ, ਉਖਰਾਣੀ ਪਈ ਹੈ, ਇਹ ਮੱਝਾਂ ਵਾਲੀ ਹੈ। ਇਹਦੇ ਵਿੱਚ ਮੱਝਾਂ ਨੂੰ ਇੱਥੇ ਚਾਰਾ ਪਾਇਆ ਜਾਂਦਾ ਔਰ ਪਿੱਛੇ ਤੁਸੀਂ ਕੁਝ ਦੇਖ ਰਹੇ ਹੋਵੋਗੇ ਕਿ ਇਸ ਟਾਈਮ ਸਫਾਈ ਦਾ ਉਹ ਵੀ ਸਿਸਟਮ ਸ਼ੁਰੂ ਹੈ। ਗੋ ਕਿ ਇੱਥੇ ਕਿਹਾ ਹੋਇਆ ਹੈ ਕਿ ਤੁਸੀਂ ਅੱਗ ਜਲਾ ਕੇ ਨਾ ਕਰੋ, ਵੈਸੇ ਹੀ ਇਸ ਨੂੰ ਤੁਸੀਂ ਦਬਾਉਣਾ ਹੈ, ਕੱਟਣਾ। ਲੇਕਿਨ ਇੱਥੇ ਫਿਰ ਵੀ ਤੁਹਾਨੂੰ ਕੋਈ ਨਜ਼ਰ ਆ ਰਹੀ ਹੈ ਕਿ ਇੱਥੇ ਅੱਗ ਜਿਹੜੀ ਹੈ ਲਾ ਕੇ ਉਹ ਪੁਰਾਣਾ ਜਿਹੜਾ ਗੰਦਮ ਦੇ ਮੁੱਢ ਹਨ ਉਹ ਸੜੇ ਜਾ ਰਹੇ ਹਨ। ਇਹ ਏਰੀਆ ਹੈ ਪੱਠਿਆਂ ਦੀ ਕਟਾਈ ਦਾ। ਇੱਥੇ ਕੁਤਰੀ ਦਿਨ ਇਹ ਜਿਸ ਤਰ੍ਹਾਂ ਕੁਤਰੇ ਪੱਠੇ ਪੈ ਵੀ ਹਨ, ਟੋਕਾ ਮਸ਼ੀਨ ਲੱਗੀ ਹੋਈ ਹੈ ਔਰ ਇੱਥੇ ਜਿਵੇਂ ਕਿ ਬਿਜਲੀ ਆ ਚੁੱਕੀ ਹੈ। ਇੱਕ ਸੁੱਖ ਇੱਥੇ ਲੋਕਾਂ ਨੂੰ ਇਹ ਬਣ ਚੁੱਕਾ ਹੈ ਕਿ ਉਹਨਾਂ ਨੇ ਆਪਣੀ ਟੋਕਾ ਮਸ਼ੀਨ ਜਿਹੜੀ ਹੈ, ਇਸ ਤੋਂ ਪਹਿਲੇ ਹੱਥਾਂ ਨਾਲ ਕਟਾਈ ਹੁੰਦੀ ਸੀ, ਹੁਣ ਇਹ ਆਪਣੇ ਤੌਰ ਤੇ ਬਿਜਲੀ ਦੇ ਨਾਲ ਇਹ ਜਿਹੜਾ ਟੋਕਾ ਹੈ ਇਹਦੇ ਨਾਲ ਹੋ ਸਕਦੀ। ਇਹ ਮੱਝਾਂ ਨਜ਼ਰ ਆ ਰਹੀਆਂ ਨੇ, ਮੱਝਾਂ
ਇੱਥੇ ਕਾਫੀ ਲੋਕਾਂ ਨੇ ਰੱਖੀਆਂ ਹੋਈਆਂ ਔਰ ਕਰੀਬ ਤੋਂ ਮੈਂ ਇਸ ਲਈ ਨਹੀਂ ਜਾ ਰਹੀ ਆ ਕਿ ਕੁਝ ਮੱਝਾਂ ਜਿਹੜੀਆਂ ਬੈਠੀਆਂ ਨੇ ਮੇਰੇ ਜਾਣ ਦੀ ਵਜ੍ਹਾ ਤੋਂ ਉੱਠ ਜਾਣਗੇ, ਗਰਮੀ ਦੇ ਵਿੱਚ ਸਕੂਨ ਕਰ ਰਹੀਆਂ ਨੇ। ਔਰ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਨਾਲ ਜਿਵੇਂ ਲੋਕਾਂ ਨੇ ਆਪਣੇ ਰਹਿਣ ਵਾਸਤੇ ਕਮਰੇ ਬਣਾਏ ਹੁੰਦੇ ਨੇ, ਜਾਨਵਰਾਂ ਦੇ ਰੱਖਣ ਵਾਸਤੇ ਵੀ ਕਮਰੇ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਸਰਦੀ ਗਰਮੀ ਤੋਂ ਉਹ ਮਹਿਫੂਜ਼ ਰੱਖਿਆ ਜਾ ਸਕੇ। ਔਰ ਅੱਗੇ ਇੱਕ ਛੋਟੀ ਜਿਹੀ ਮਸੀਤ ਉਹ ਵੀ ਤੁਹਾਨੂੰ ਨਜ਼ਰ ਆ ਰਹੀ ਹੈ। ਸੋ ਆਓ ਅੱਗੇ ਚੱਲਦੇ ਹਾਂ, ਅੱਗੇ ਵੇਖਦੇ ਹਾਂ ਕਿ ਅੱਗੇ ਕਿਸ ਤਰ੍ਹਾਂ ਹੈ ਕੀ। ਹਾਂਜੀ, ਇਹ ਹੈ ਜਿਹਨੂੰ ਡਰਾਇੰਗ ਰੂਮ ਬੋਲਿਆ ਜਾਂਦਾ ਸ਼ਹਿਰਾਂ ਦੇ ਵਿੱਚ, ਤੇ ਇੱਥੇ ਪਿੰਡਾਂ ਦੇ ਵਿੱਚ ਤੇ ਇਸ ਨੂੰ ਬੈਠਕ ਸ਼ੈਠਕ ਹੀ ਬੋਲਿਆ ਜਾਂਦਾ। ਔਰ ਇਹ ਗਰਮੀ ਇਸ ਟਾਈਮ ਚੋਂ 12 ਦਾ 12:15 ਦਾ ਟਾਈਮ ਹੈ, ਤੁਰਕਾਓ ਛਿੜਕਾਓ ਕਰ ਦਿੱਤਾ ਗਿਆ। ਔਰ ਇਹ ਜਨਾਬ ਵਾਲੀ ਇਹ ਬੈਠਕ ਹੈ, ਜਵਾਨ ਇੱਥੇ ਬੈਠੇ ਨੇ ਆਪਣੇ ਆਪਣੇ ਹਰ ਕੋਈ ਕੰਮਣ ਲੱਗਾ ਹੋਇਆ। ਔਰ ਇਹ ਪੱਖੇ ਦੀ ਠੰਡੀ ਹਵਾ ਚੱਲ ਰਹੀ ਹੈ, ਸਕੂਨ ਪ੍ਰੋਗਰਾਮ ਹੈ। ਸੋ ਇਹ ਹੈ ਜੀ ਬਾਰਡਰ 'ਤੇ ਜਿਹੜੀ ਜ਼ਿੰਦਗੀ ਹੈ ਉਹ ਕਿਸ ਤਰ੍ਹਾਂ ਦੀ ਹੈ। ਹਮੇਸ਼ਾ ਹਰ ਘਰ ਦੇ ਨਾਲ ਇੱਕ ਛੋਟੀ ਜਿਹੀ ਬੈਠਕ ਜਿਹੜੀ ਹੈ ਉਹ ਵੀ ਇੱਥੇ ਬਣੀ ਹੋਈ ਹੈ। ਇਸ ਤਰ੍ਹਾਂ ਦੀ ਵੀਡੀਓ ਸਾਨੂੰ ਹੋਰ ਵੀ ਮਿਲਦੀ ਹੈ, ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਇਜਾਜ਼ਤ ਦਿਓ, ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ।